ਕਿ ਈਰਾਨ ਇਸ ਵੇਲੇ ਜੰਗ ਦੇ ਮੁਹਾਜ਼ ਤੇ ਖੜਾ ਹੈ? ਕਿ ਆਉਣ ਵਾਲੇ ਦਿਨਾਂ ਦੇ ਵਿੱਚ ਈਰਾਨ ਦੇ ਵਿੱਚ ਜੰਗ ਲੱਗ ਸਕਦੀ ਹੈ? ਇਸ ਤਰ੍ਹਾਂ ਦੇ ਕਈ ਸਵਾਲ ਨੇ ਜੋ ਲੋਕਾਂ ਦੇ ਮਨਾਂ ਦੇ ਵਿੱਚ ਗੂੰਜ ਰਹੇ ਨੇ ਤੇ ਇਸ ਵੇਲੇ ਜਿਹੜੀਆਂ ਖਬਰਾਂ ਆ ਰਹੀਆਂ ਨੇ ਉਹ ਇਹਨਾਂ ਸ਼ੰਕਿਆਂ ਨੂੰ ਹੋਰ ਵੀ ਗੂੜਿਆਂ ਕਰ ਰਹੀਆਂ ਨੇ। ਅਸਲ ਦੇ ਵਿੱਚ ਹੁਣ ਅਮਰੀਕਾ ਦੇ ਵੱਲੋਂ ਖਬਰ ਆ ਰਹੀ ਹੈ ਕਿ ਅਮਰੀਕਾ ਨੇ ਈਰਾਨ ਦੇ ਨਾਲ ਵੱਧਦੇ ਫੌਜੀ ਤਣਾਅ ਅਤੇ ਸੰਭਾਵੀ ਜੰਗ ਦੇ ਖਤਰੇ ਦੇ ਮੱਦੇਨਜ਼ਰ ਅਮਰੀਕਾ ਨੇ ਲਿਬਨਾਨ ਸਥਿਤ ਆਪਣੇ ਸਫਾਰਤਖਾਨੇ ਦੇ ਵਿੱਚੋਂ ਗੈਰ ਜ਼ਰੂਰੀ ਡਿਪਲੋਮੈਟਾਂ ਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਮੁਲਕ ਛੱਡਣ ਦੀ ਸਲਾਹ ਦਿੱਤੀ ਹੈ ਤੇ ਹੁਕਮ ਦਿੱਤੇ ਨੇ। ਅਮਰੀਕੀ ਵਿਦੇਸ਼ ਵਿਭਾਗ ਦੇ ਇੱਕ ਅਧਿਕਾਰੀ ਨੇ ਪੁਸ਼ਟੀ ਕੀਤੀ ਹੈ ਕਿ ਖੇਤਰੀ ਸੁਰੱਖਿਆ ਦੇ ਲਗਾਤਾਰ ਬਦਲਦੇ ਹਾਲਾਤਾਂ ਨੂੰ ਇਹ ਦੇਖਦਾ ਹੈ ਚੌਕਸੀ ਭਰਿਆ ਕਦਮ ਜਿਹੜਾ ਉਹ ਚੁੱਕਿਆ ਗਿਆ। ਅਧਿਕਾਰੀਆਂ ਨੇ ਆਪਣਾ ਨਾਂ ਤਾਂ ਨਹੀਂ ਦੱਸਿਆ, ਪਰ ਇਹ ਦੱਸਿਆ ਕਿ ਦੂਤਾਵਾਸ ਦੇ ਵਿੱਚੋਂ ਕਰਮਚਾਰੀਆਂ ਦੀ ਗਿਣਤੀ ਘਟਾਉਣ ਦਾ ਫੈਸਲਾ ਇਸ ਲਈ ਲਿਆ ਗਿਆ ਤਾਂ ਜੋ ਕਿਸੇ ਵੀ ਅਣਸੁਖਾਵੀ ਸਥਿਤੀ ਦੇ ਵਿੱਚ ਜਾਨੀ ਨੁਕਸਾਨ ਤੋਂ ਬਚਿਆ ਜਾ ਸਕੇ। ਫਿਲਹਾਲ ਇਹ ਬੇਹੱਦ ਜ਼ਰੂਰੀ ਅਮਲੇ ਨੂੰ ਤੈਨਾਤ ਰੱਖਿਆ ਜਾਊਗਾ। ਹਾਲਾਂਕਿ ਅਮਰੀਕਾ ਨੇ ਸਪਸ਼ਟ ਕੀਤਾ ਕਿ ਆਰਜ਼ੀ ਕਦਮ ਹੈ ਤੇ ਬੈਰੂਤ ਸਥਿਤ ਦੂਤਾਵਾਸ ਦਾ ਜਿਹੜਾ ਕੰਮ ਆ ਉਹ ਜਾਰੀ ਰਹੇਗਾ। ਗੌਰਤਲਬ ਹੈ ਕਿ ਪਿਛਲੇ ਹਫ਼ਤੇ ਈਰਾਨ ਨੇ ਰੂਸ ਦੇ ਨਾਲ ਮਿਲ ਕੇ ਸਾਲਾਨਾ ਫੌਜੀ ਮਸ਼ਕਾਂ ਸ਼ੁਰੂ ਕੀਤੀਆਂ ਨੇ, ਜਿਸ ਤੋਂ ਤੁਰੰਤ ਬਾਅਦ ਅਮਰੀਕਾ ਨੇ ਆਪਣਾ ਦੂਜਾ ਜੰਗੀ ਬੇੜਾ ਯਾਨੀ ਕਿ 에ਅਰਕ੍ਰਾਫਟ ਕੈਰੀਅਰ ਮੱਧ ਪੂਰਬ ਵੱਲ ਨੂੰ ਭੇਜ ਦਿੱਤਾ ਹੈ। ਦੋਵੇਂ ਦੇਸ਼ ਸਪਸ਼ਟ ਸੰਕੇਤ ਦੇ ਰਹੇ ਨੇ ਕਿ ਜੇਕਰ ਪਰਮਾਣੂ ਪ੍ਰੋਗਰਾਮ ਤੇ ਗੱਲਬਾਤ ਅਸਫਲ ਹੁੰਦੀ ਹੈ ਤਾਂ ਉਹ ਜੰਗ ਦੇ ਲਈ ਤਿਆਰ ਨੇ। ਰਾਸ਼ਟਰਪਤੀ ਡੋਨਾਲਡ ਟਰੰਪ ਵੀ ਇਹ ਕਹਿ ਚੁੱਕੇ ਨੇ ਕਿ ਈਰਾਨ ਦੇ ਕੋਲ ਕਿਸੇ ਸਮਝੌਤੇ ਤੇ ਪਹੁੰਚਣ ਦੇ ਲਈ 10 ਤੋਂ 15 ਦਿਨਾਂ ਦਾ ਸਮਾਂ ਕਾਫੀ ਹੈ, ਪਰ ਕਈ ਸਾਲਾਂ ਤੋਂ ਚੱਲ ਰਹੀ ਇਹ ਗੱਲਬਾਤ ਕਿਸੇ ਤਣ ਪੱਤਰ ਨਹੀਂ ਲੱਗ ਸਕੀ। ਈਰਾਨ ਨੇ ਅਮਰੀਕਾ ਤੇ ਇਜ਼ਰਾਈਲ ਦੀਆਂ ਉਹਨਾਂ ਮੰਗਾਂ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਹੈ ਜਿਸ ਦੇ ਵਿੱਚ ਉਸ ਦੇ ਮਿਜ਼ਾਈਲ ਪ੍ਰੋਗਰਾਮ ਨੂੰ ਸੀਮਿਤ ਕਰਨ ਅਤੇ ਹਥਿਆਰਬੰਦ ਗੁੱਟਾਂ ਦੇ ਨਾਲ ਸਬੰਧ ਤੋੜਨ ਦੀ ਸ਼ਰਤ ਨੂੰ ਰੱਖਿਆ ਗਿਆ ਸੀ।